ਵੀ ਅਸੀਂ ਤਾਂ ਇੱਥੇ 40 ਸਾਲ ਤੋਂ ਰਹਿੰਦੇ ਹਾਂ ਜੀ, ਜਦ ਦਾ ਪੌਲਾ ਬਣਿਆ ਉਦੋਂ ਦੀ ਰੇਹੜੀ ਲਾਉਂਦੇ ਹਾਂ ਅਸੀਂ, ਇੱਦਾਂ ਨਹੀਂ ਉੱਦਾਂ ਨਹੀਂ। ਹੁਣ ਪੁੱਛਣ ਵਾਲਾ ਹੋਵੇ ਵੀ ਇਹ ਜੇ 25 ਸਾਲ ਤੋਂ ਜਾਂ 30 ਸਾਲ ਤੋਂ ਇੱਥੇ ਰੇਹੜੀ ਲਾਉਂਦੇ, ਅੱਜ ਤੱਕ ਤਾਂ ਇਹਨਾਂ ਤੇ ਕੋਈ ਇਲਜ਼ਾਮ ਲੱਗੇ ਨਾ। ਦੇਖਿਆ ਪਿਆ ਉਹ ਮੇਰੇ ਘਰ ਦੇ ਮੋਹਰੇ 2-3 ਬੰਦੇ ਸ਼ਰਾਬ ਪੀ ਰਹੇ, ਚਲੋ ਹੁਣ ਉਹਦੇ ਵਿੱਚ ਇਹਦਾ ਕੀ ਕਸੂਰ ਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਯਾਰ ਤੁਸੀਂ ਆ ਕੀ ਪੀਣਾ? ਮੈਂ ਕਿਹਾ ਗਲਾਸ ਕਿੱਥੋਂ ਲੈ? ਉਹ ਅਸੀਂ ਉਹ ਨਾਨ ਵਾਲੇ ਤੋਂ ਲੈ ਕੇ ਆਏ ਗਲਾਸ। ਤੁਸੀਂ ਮੈਂ ਇਹਨੂੰ ਆ ਕੇ ਸਮਝਾਇਆ, ਮੈਂ ਕਿਹਾ ਯਾਰ ਗੱਲ ਸੁਣ, ਬੰਦੇ ਕ ਬੰਦੇ ਦੀ ਪਛਾਣ ਰੱਖਿਆ ਕਰ। ਪਹਿਲੀ ਤਾਂ ਗੱਲ, ਤੇਰੇ ਆ ਲੋਕ ਇੱਥੇ ਨਾਨ ਖਾਣ ਆਉਂਦੇ ਆ, ਕੋਈ ਬੰਦਾ ਨੌਨ ਵੈਜ ਵੀ ਨਹੀਂ ਖਾਂਦਾ, ਤੇਰੇ ਗਲਾਸਾਂ ਵਿੱਚ ਸ਼ਰਾਬ ਚੱਲਦੀ ਆ, ਇਹ ਚੰਗੀ ਗੱਲ ਨਹੀਂ, ਇਹਨੂੰ ਸੁਧਾਰ। ਕਹਿੰਦਾ ਠੀਕ ਆ ਭਾਜੀ ਗਲਤੀ ਹੋ ਗਈ। ਦੂਜੀ ਵਾਰ ਫੇਰ, ਤੀਜੀ ਵਾਰ ਫੇਰ। ਤੁਸੀਂ दारू ਵਾਲਿਆਂ ਨੂੰ ਗਲਾਸ ਦਿੰਦੇ ਹੋ, दारू ਪੀਂਦੇ ਨੇ, ਉਸ ਦੇ ਵਿੱਚ ਵੀਡੀਓ ਸਬੂਤ ਹੈ ਵੀ ਉਹਦੇ ਵਿੱਚ ਬਾਅਦ ਚੋਂ ਪੈਸੇ ਵੀ ਦੇ ਰਹੇ। नहीं ना ਅਸੀਂ ਪੈਸੇ लिए ना ਅਸੀਂ दारू पिलाया ना ਅਸੀਂ ਕੁਝ ਨਹੀਂ ਕੀਤੇ। ਹਾਂ ਨਾ ਅਸੀਂ दारू भी नहीं पिलाई। ਵੀਡੀਓ ਦਿਖਾਣੇ ਤੁਹਾਨੂੰ, ਵੀਡੀਓ ਦਿਖਾਣੇ। ਵੀਡੀਓ 'ਚ ਕੀ ਹੈ ਫਿਰ ਜਿਹੜਾ ਵੀਡੀਓ 'ਚ ਪੈਸੇ ਦੇ ਰਹੇ ਨੇ ਉਹ ਗਲਾਸ? शुरुआत करे पहले गाहक वही आया, ठीक है, वो कहता है गिलास पानी चाहिए, मैं पानी दे दिया। अच्छा। अब ये नहीं पता किधर गया गिलास लेके। ਮੈਂ ਦੇਖਿਆ ਤਾਂ 2 ਬੰਦੇ ਸ਼ਰਾਬ ਪੀਂਦਾ, ਮੈਂ ਸਵੇਰੇ ਹੀ? ਸਵੇਰੇ 9:30 ਵਜੇ ਔਨ ਰਿਕਾਰਡ ਆ ਬ੍ਰਦਰ, ਮੇਰੇ ਤੋਂ ਵੀਡੀਓਜ਼ ਬਣੀਆਂ। ਤੇ ਮੈਂ ਇਹਨੂੰ ਪੁੱਛਿਆ, ਇਹ ਮੈਨੂੰ ਕਹਿੰਦਾ ਚਲੋ ਜੀ ਗਲਤੀ ਹੋ ਗਈ। ਮੈਂ ਕਿਹਾ ਅੱਗੇ ਕਿੰਨੀ ਵਾਰ ਗਲਤੀ ਹੋਈ? ਕਹਿੰਦਾ ਜੀ ਅੱਗੇ ਵੀ ਹੋਈ। ਅਖੇ ਕੋਈ ਕਹਿੰਦਾ ਜੀ ਚਲੋ 1 ਵਾਰ ਗਲਤੀ ਹੋ ਗਈ। ਮੈਂ ਕਿਹਾ ਜੀ 1 ਵਾਰ ਨਹੀਂ 5 ਵਾਰ ਹੋਈ ਆ। ਤੁਹਾਡੇ ਕੋਲ ਸਿਫਾਰਿਸ਼ ਲੈ ਕੇ ਆਏ ਇਹਨਾਂ ਦੇ ਲੋਕ? ਹਾਂਜੀ ਹਾਂਜੀ ਹਾਂਜੀ, ਉਹ ਪੰਜਾਬੀ ਸੀ ਜਾਂ ਪ੍ਰਵਾਸੀ? ਪੰਜਾਬੀ ਸੀਗੇ ਜੀ। ਇਹ ਕਹਿੰਦੇ ਅੱਜ ਤੱਕ ਤਾਂ ਅਸੀਂ ਕੁਝ ਕੀਤਾ ਨਹੀਂ। ਮੈਂ ਕਿਹਾ ਵੀ ਅੱਜ ਤੱਕ ਅਸੀਂ ਕੁਝ ਕਿਹਾ ਵੀ ਨਹੀਂ। ਜਦੋਂ ਤੁਸੀਂ ਕਰਨ ਲੱਗੇ ਤਾਂ ਅਸੀਂ ਕਹਿਣ ਲੱਗੇ। ਰੋਟੀ ਨੂੰ ਚੋਚੀ ਅਸੀਂ ਨਹੀਂ ਕਹਿੰਦੇ, ਇਹ ਕਹਿਣ ਮੈਨੂੰ ਆ ਕੇ ਸ਼ਰਾਬੀ ਤੰਗ ਕਰਦੇ, ਫਿਰ ਅਸੀਂ ਨਾ ਖੜੇ ਹੋਈਏ, ਲੱਖ ਦੀ ਲਾਹਨਤ। ਇਹ ਸ਼ੈਲਟਰ ਦਿੰਦੇ ਆ ਤੇ ਸਾਨੂੰ ਭਾਈ ਸਾਡੇ 10 20 50 100 ਨਾਲ ਮਤਲਬ ਆ, ਬਾਕੀ ਇੱਥੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਇਹ ਮੇਰੇ ਹਿਸਾਬ ਦੇ ਨਾਲ 25 ਸਾਲ ਤੋਂ ਲੱਗਾ ਜੀ, 25 ਜਾਂ 26 ਸਾਲ ਤੋਂ ਇੱਥੇ ਲੱਗਾ ਇਸੇ ਜਗ੍ਹਾ ਤੇ। ਹਾਂਜੀ, ਔਰ ਅਸੀਂ ਇਹਦਾ ਬੜਾ ਸਾਥ ਦਿੱਤਾ। 50 ਜਗ੍ਹਾ ਸਾਨੂੰ ਇਹਦੀ ਲੋੜ ਪੈਂਦੀ, 50 ਜਗ੍ਹਾ ਇਹਨੂੰ ਸਾਡੀ ਲੋੜ ਪੈਂਦੀ, ਅਸੀਂ ਖੜੇ ਆਏ। ਪਰ ਲੇਕਿਨ ਹੁਣ ਜੋ ਇਹ ਕਰਨ ਡਿਆ, ਇਹ ਸਾਡਾ ਰੱਬ ਜਾਣਦਾ ਜਾਂ ਇਹਦੀ ਇਮਾਨਦਾਰੀ ਹੈ। ਜੋ ਮਰਜ਼ੀ ਕਹੀ ਜਾਵੇ, ਚੋਰ ਕਦੀ ਕਹਿੰਦਾ ਮੈਂ ਚੋਰੀ ਕੀਤੀ ਹੈ। अगला पानी ले गया पीने के लिए। हाँ, अब ये नहीं कहता पानी पी रहा है कि दारू पी रहा, आपको नहीं पता। ये ਇੱਕ ਵਾਰੀ ਹੋ ਜਾਂਦਾ, 2 ਵਾਰੀ ਹੋ ਜਾਂਦਾ, ਬਾਰ-ਬਾਰ ਹੋ ਜਾਂਦਾ? ਮੇਰੀ ਬੇਨਤੀ ਸੁਣੋ, ਤੁਹਾਨੂੰ 25 ਸਾਲ ਹੋ ਗਏ ਇੱਥੇ ਰੇੜੀ ਲਾਈ? हाँ जी 25। ਤੁਹਾਡੇ ਤੋਂ ਕੋਈ ਲਾਇਸੈਂਸ ਹੈਗਾ? ਕਾਰਪੋਰੇਸ਼ਨ ਨੂੰ ਕੋਈ ਪੇ ਕਰਦੇ ਹੋ ਇੱਥੇ ਲਾਉਣ ਦਾ? कमेटी वाले का पर्ची उर्ची सब है मेरे को। अंधे नहीं। ਹੁਣ ਕੌਣ नहीं आता? अब कोई आंधे आ जब आन के तो दूंगा, कोई नहीं आते थे, अब आंधे नहीं। कोई दारू पीने वास्ते गिलास नहीं दिता जी, बस इन्होंने रेड़ी साड़ी चकवाना हैगा, रेड़ी असी चका लेना। ਰੇੜੀ ਕਿਉਂ ਚਕਾਉਣਗੇ ਉਹ? पता नहीं इन्हें रेड़ी है पहले से मेरे को आखिए कि भाई ਤੁਹਾਡੀ रेड़ी खाली कराना है, खाना खाली कराना है खाना। ਤੁਹਾਨੂੰ ਪਤਾ ਹੈ ਕਿ ਇੱਥੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦਾ ਬੱਚਾ ਮਾਰਤਾ ਪ੍ਰਵਾਸੀ? ਹਾਂਜੀ ਹਾਂਜੀ। ਤੁਹਾਡਾ ਉੱਥੇ ਕੀ ਵਿਊ ਪੁਆਇੰਟ ਆ? ਤੁਹਾਨੂੰ ਕੀ ਲੱਗਦਾ ਉਹ ਸਹੀ ਆ ਜਾਂ ਗਲਤ ਆ ਜਾਂ ਕੀ ਹੋਇਆ? ਭਾਈ ਮੈਨੂੰ ਤਾਂ ਪਤਾ ਨਹੀਂ, ਹੁਣ ਮੈਂ ਇੱਦਾਂ ਕਿੱਦਾਂ ਕਿਸੇ ਨੂੰ ਕਹੂੰਗਾ ਗਲਤ ਹੈ ਕਿ ਸਹੀ ਹੈਗਾ, ਮੈਨੂੰ ਮਾਲੂਮ ਨਹੀਂ। 5 ਸਾਲ ਦਾ ਨਿਰਦੋਸ਼ ਬੱਚਾ ਕੁਕਰਮ ਕਰਕੇ ਮਾਰਤਾ, ਇਹ ਸਹੀ ਆ ਜਾਂ ਗਲਤ? ਦੇਖੋ ਅਸਲੀਅਤ ਤਾਂ ਭਾਈ ਮੈਨੂੰ ਵੀ ਨਹੀਂ ਪਤਾ ਹੈਗਾ ਜੀ। ਔਰ ਜਵਾਬ ਲੈ ਲਿਆ ਨਾ ਭਾਜੀ ਤੁਸੀਂ, ਵੀ ਸਾਨੂੰ ਨਹੀਂ ਕੁਝ ਪਤਾ, ਅਸੀਂ ਕਿੱਦਾਂ ਕਿਸੇ ਨੂੰ ਕਹਿ ਦਈਏ ਉੱਥੇ ਦੁਸ਼ਕਰਮ ਹੋਇਆ ਕਿ ਨਹੀਂ ਹੋਇਆ। ਜਵਾਬ ਬਹੁਤ ਵਧੀਆ, ਇਹ ਵਰਲਡ ਵਾਈਡ ਵਾਇਰਲ ਹੋਣਾ ਚਾਹੀਦਾ ਵੀ ਇੱਕ ਬੰਦੇ ਨੇ ਮੂੰਹੋਂ ਇਹ ਗੱਲ ਕਹੀ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਦੇ ਨਾਲ ਵਾਪਰੀ ਘਟਨਾ ਤੋਂ ਬਾਅਦ ਜਿਹੜਾ ਵਰਤਾਰਾ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਸੋਸ਼ਲ ਮੀਡੀਆ ਭਰਿਆ ਹੋਇਆ ਹੈ, ਹਰ ਪਾਸੇ ਵਿਰੋਧ ਹੋ ਰਿਹਾ ਹੈ ਪ੍ਰਵਾਸੀਆਂ ਦਾ। ਪਰ ਇਹ ਪ੍ਰਵਾਸੀਆਂ ਦੇ ਹੋ ਰਹੇ ਵਿਰੋਧ ਦੇ ਵਿੱਚ ਫਗਵਾੜੇ ਤੋਂ ਇੱਕ ਵੀਡੀਓ ਪਾਈ ਜਾਂਦੀ ਹੈ ਬਾਈ ਹੁਣਾਂ ਦੇ ਵੱਲੋਂ। ਉਸ ਵੀਡੀਓ ਦੇ ਵਿੱਚ ਜਿਹੜੀ ਰੇੜੀ ਦੀ ਉਹ ਗੱਲ ਕਰਦੇ ਨੇ, ਉਸ ਰੇੜੀ ਦੇ ਸਾਹਮਣੇ ਖੜਿਆ ਰਾਜੂ ਨਾਨ ਵਾਲਾ ਇਸ ਰੇੜੀ ਦਾ ਨਾਮ ਹੈ। ਇੱਥੇ ਇਲਜ਼ਾਮ ਹੈ ਕਿ ਇਹਨਾਂ ਦੇ ਵੱਲੋਂ ਸ਼ਰਾਬ ਪਿਲਾਈ ਜਾਂਦੀ ਹੈ ਜਾਂ ਫਿਰ ਸ਼ਰਾਬ ਪੀਣ ਦੇ ਲਈ ਗਲਾਸ ਵਗੈਰਾ ਦਿੱਤੇ ਜਾਂਦੇ ਨੇ ਤੇ ਇਹ ਸਾਰਾ ਰਿਹਾਇਸ਼ੀ ਏਰੀਆ। ਵੈਸੇ ਆਮ ਤੌਰ ਤੇ ਸਰਕਾਰੀ ਗਾਈਡਲਾਈਨਸ ਦੇ ਮੁਤਾਬਿਕ ਤੁਸੀਂ ਪਬਲਿਕਲੀ ਕਿਤੇ ਵੀ ਬੈਠ ਕੇ दारू ਨਹੀਂ ਪੀ ਸਕਦੇ। ਜੇਕਰ ਕੋਈ ਆਪਣੀ ਬੋਨਟ ਤੇ दारू ਰੱਖ ਕੇ ਪੀ ਰਿਹਾ ਉਸ ਦਾ ਚਲਾਨ ਹੁੰਦਾ ਹੈ। ਜੇਕਰ ਕੋਈ ਪਬਲਿਕਲੀ ਕਿਤੇ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਉਸ ਦੇ ਨਾਲ ਇੱਕ ਫੈਕਟਰ ਹੋਰ ਜੁੜ ਜਾਂਦਾ ਹੈ ਕਿ ਉੱਥੇ ਕ੍ਰਾਈਮ ਵੀ ਕਰ ਸਕਦਾ ਹੈ दारू ਪੀ ਕੇ। ਬਹੁਤ ਸਾਰੇ ਪੱਖ ਨੇ। ਇਹ ਇੱਧਰ ਬਾਈ ਹੁਣੀ ਮੌਜੂਦ ਨੇ ਜਿਨ੍ਹਾਂ ਨੇ ਉਹ ਵੀਡੀਓ ਪਾਈ ਸੀ ਤੇ ਉੱਧਰ ਰੇੜੀ ਵਾਲੇ ਨੇ। ਆਪਾਂ ਅਲੱਗ-ਅਲੱਗ ਤੋਂ ਪੱਖ ਲਵਾਂਗੇ, ਪਹਿਲਾਂ ਇਹਨਾਂ ਦਾ ਪੱਖ ਜਾਣ ਲੈਂਦੇ ਹਾਂ। ਬਾਈ ਤੁਸੀਂ ਵਗਦੀ ਗੰਗਾ 'ਚ ਹੱਥ ਧੋਣ ਦੀ ਕੋਸ਼ਿਸ਼ ਕੀਤੀ ਵੀ ਮੈਂ ਵੀ ਪ੍ਰਵਾਸੀਆਂ ਖਿਲਾਫ ਗੁੱਸਾ ਕੱਢ ਲਵਾਂ ਜਾਂ ਫਿਰ ਸੱਚੀ ਇੱਥੇ ਕੁਝ ਗਲਤ ਹੁੰਦਾ? ਪਹਿਲੀ ਗੱਲ ਤਾਂ ਮੈਂ ਜਿਹੜਾ ਪ੍ਰਵਾਸੀ ਲਫ਼ਜ਼ ਆ ਇਹਨੂੰ ਹੀ ਡਿਨਾਈ ਕਰਦਾ। ਠੀਕ ਹੈ, ਇਹ ਸਾਡੇ ਦੇਸ਼ ਵਾਸੀ ਨੇ, ਠੀਕ ਹੈ, ਸਮਝਦੇ ਨਾ ਗੱਲ। ਦੂਸਰੀ ਗੱਲ, ਮੇਰੇ ਘਰ ਦਾ ਵੀ ਕੋਈ ਹੋਵੇ, ਕੋਈ ਦੁਸ਼ਕਰਮ ਕਰ ਰਿਹਾ ਹੋਵੇ, ਮੇਰਾ ਭਾਈ ਭੈਣ ਕੋਈ ਵੀ ਹੋਵੇ, ਮੈਂ ਉਹਦੇ ਵੀ ਖਿਲਾਫ ਆ। ਠੀਕ ਹੈ, ਇਹ ਸਾਡੇ, ਅਸੀਂ ਇੰਡੀਅਨਸ ਆ, ਅਸੀਂ ਦੇਸ਼ ਵਾਸੀ ਆ। ਮੈਂ ਉਹਦੇ ਖਿਲਾਫ ਆ ਜਿਹੜਾ ਬੰਦਾ ਕ੍ਰਾਈਮ ਨੂੰ ਵਧਾਵਾ ਦਿੰਦਾ। ਠੀਕ ਹੈ, ਇਹ ਬੰਦੇ ਆਪਣਾ ਕੰਮ ਕਰਨਾ ਕਰਨ। ਹਰ ਬੰਦਾ ਆਪਣੀ ਰੋਟੀ ਰੋਜ਼ੀ ਦੇ ਲਈ ਸਵੇਰ ਤੋਂ ਉੱਠ ਕੇ ਤੜਕਸਾਰ ਤੋਂ ਉੱਠ ਕੇ ਰਾਤ ਤੱਕ ਲੱਗਾ ਰਹਿੰਦਾ, ਆਪਣੀਆਂ ਰੋਜ਼ਮਰਰਾ ਦੀਆਂ ਜ਼ਰੂਰਤਾਂ ਕਿੱਦਾਂ ਪੂਰੀਆਂ ਕਰਦਾ ਇਹ ਤਾਂ ਉਹ ਜਾਣਦਾ। ਬੱਤਕ ਪਾਣੀ ਦੇ ਉੱਤੇ ਤਰਦੀ ਸਾਰਿਆਂ ਨੂੰ ਦੀਦੀ, ਉਹਦੇ ਪੈਰ ਥੱਲੇ ਕਿੰਨੀ ਜਦੋਜਹਿਦ ਕਰਦੇ ਉਹ ਕਿਸੇ ਨੂੰ ਨਹੀਂ ਦੀਦੇ। ਇਹ ਬੰਦਾ ਹੁਣ ਕਹਿ ਕੇ ਹਟਿਆ ਵੀ ਅਸੀਂ ਤਾਂ ਇੱਥੇ 40 ਸਾਲ ਤੋਂ ਰਹਿੰਦੇ ਹਾਂ ਜੀ, ਜਦ ਦਾ ਪੌਲਾ ਬਣਿਆ ਉਦੋਂ ਦੀ ਰੇਹੜੀ ਲਾਉਂਦੇ ਹਾਂ ਅਸੀਂ, ਇੱਦਾਂ ਨਹੀਂ ਉੱਦਾਂ ਨਹੀਂ।
ਹੁਣ ਪੁੱਛਣ ਵਾਲਾ ਹੋਵੇ ਵੀ ਇਹ ਜੇ 25 ਸਾਲ ਤੋਂ ਜਾਂ 30 ਸਾਲ ਤੋਂ ਇੱਥੇ ਰੇੜੀ ਲਾਉਂਦੇ, ਅੱਜ ਤੱਕ ਤਾਂ ਇਹਨਾਂ ਤੇ ਕੋਈ ਇਲਜ਼ਾਮ ਲੱਗੇ ਨਾ। ਸਹੀ ਗੱਲ। 5 ਮਹੀਨੇ ਪਹਿਲਾਂ ਮੈਂ ਦੇਖਿਆ ਪਿਆ ਉਹ ਮੇਰੇ ਘਰ ਦੇ ਮੋਹਰੇ 2-3 ਬੰਦੇ ਸ਼ਰਾਬ ਪੀ ਰਹੇ। ਚਲੋ ਹੁਣ ਉਹਦੇ ਵਿੱਚ ਇਹਦਾ ਕੀ ਕਸੂਰ ਆ? ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਯਾਰ ਤੁਸੀਂ ਆ ਕੀ ਪੀਣਾ? ਮੈਂ ਕਿਹਾ ਗਲਾਸ ਕਿੱਥੋਂ ਲੈ? ਉਹ ਅਸੀਂ ਉਹ ਨਾਨ ਵਾਲੇ ਤੋਂ ਲੈ ਕੇ ਆਏ ਗਲਾਸ। ਮੈਂ ਉਹਨੂੰ ਬੜਾ ਪੋਲਾਈਟਲੀ ਲਿਆ, ਮੈਂ ਕਿਹਾ ਇਹ ਇੱਥੇ ਸ਼ਰਾਬ ਨਹੀਂ ਪੀਣੀ ਤੁਸੀਂ। ਮੈਂ ਇਹਨੂੰ ਆ ਕੇ ਸਮਝਾਇਆ, ਮੈਂ ਕਿਹਾ ਯਾਰ ਗੱਲ ਸੁਣ, ਬੰਦੇ ਕ ਬੰਦੇ ਦੀ ਪਛਾਣ ਰੱਖਿਆ ਕਰ। ਪਹਿਲੀ ਤਾਂ ਗੱਲ, ਤੇਰੇ ਆ ਲੋਕ ਇੱਥੇ ਨਾਨ ਖਾਣ ਆਉਂਦੇ ਆ, ਕੋਈ ਬੰਦਾ ਨੌਨ ਵੈਜ ਵੀ ਨਹੀਂ ਖਾਂਦਾ, ਤੇਰੇ ਗਲਾਸਾਂ ਵਿੱਚ ਸ਼ਰਾਬ ਚੱਲਦੀ ਆ, ਇਹ ਚੰਗੀ ਗੱਲ ਨਹੀਂ, ਇਹਨੂੰ ਸੁਧਾਰ। ਕਹਿੰਦਾ ਠੀਕ ਆ ਭਾਜੀ ਗਲਤੀ ਹੋ ਗਈ। ਦੂਜੀ ਵਾਰ ਫੇਰ, ਤੀਜੀ ਵਾਰ ਫੇਰ ਮੈਂ ਉਹਨੂੰ ਕਿਹਾ, ਮੈਂ ਕਿਹਾ ਹੁਣ ਤੂੰ ਹੋਇਆ ਤਾਂ ਪੜ੍ਹਿਆ ਵਿਚਾਰ ਲਈ। ਅੱਜ ਦੀ ਗੱਲ ਆ, ਸਵੇਰ ਦੀ ਤਕਰੀਬਨ ਅੱਜ ਮੇਰੇ ਖਿਆਲ 9:15 9:30 ਦਾ ਟਾਈਮ ਹੋਏਗਾ। ਮੈਂ ਸਾਹਮਣੇ ਦੁਕਾਨ ਤੇ ਉੱਥੇ ਸਾਡੇ ਲੇਡੀਜ਼ ਵੀ ਕੰਮ ਕਰਦੀਆਂ ਨੇ, ਸਾਰਾ ਕੁਛ ਆ, ਸਾਡਾ ਆਪਣੀ ਇੱਕ ਅਲੱਗ ਦੁਕਾਨਦਾਰੀ ਆ। ਮੈਂ ਦੇਖਿਆ ਤਾਂ 2 ਬੰਦੇ ਸ਼ਰਾਬ ਪੀਂਦਾ। ਮੈਂ ਸਵੇਰੇ 9:30 ਵਜੇ ਔਨ ਰਿਕਾਰਡ ਆ ਬ੍ਰਦਰ, ਮੇਰੇ ਤੋਂ ਵੀਡੀਓਜ਼ ਬਣੀਆਂ। ਤੇ ਮੈਂ ਇਹਨੂੰ ਪੁੱਛਿਆ, ਇਹ ਮੈਨੂੰ ਕਹਿੰਦਾ ਚਲੋ ਜੀ ਗਲਤੀ ਹੋ ਗਈ। ਮੈਂ ਕਿਹਾ ਅੱਗੇ ਕਿੰਨੀ ਵਾਰ ਗਲਤੀ ਹੋਈ? ਕਹਿੰਦਾ ਜੀ ਅੱਗੇ ਵੀ ਹੋਈ। ਠੀਕ ਆ ਨਾ, ਚਲੋ ਮੈਂ ਕਿਹਾ ਅਸੀਂ ਤੇਰੀ ਇੱਥੇ ਰੇੜੀ ਨਹੀਂ ਲੱਗਣ ਦੇਣੀ। ਸਾਡੇ ਸਾਰੇ ਇਹ ਜਿਹੜੇ ਭਰਾ ਨੇ ਸਾਡੇ, ਪਰ ਲੇਕਿਨ ਸਾਡੀ ਲੜਾਈ ਕਿਸੇ ਪ੍ਰਵਾਸੀ ਜਾਂ ਕਿਸੇ ਲਫ਼ਜ਼ਦਾਰ ਕਿਸੇ ਹੋਰ ਕਿਸੇ ਕੌਮ ਨਾਲ ਨਹੀਂ, ਸਾਡੀ ਲੜਾਈ ਕ੍ਰਾਈਮ ਦੇ ਨਾਲ ਆ। ਮੈਂ ਫੇਰ ਬੇਨਤੀ ਕਰਦਾ, ਬਿਲਕੁਲ ਸਹੀ ਡੈਫੀਨੇਸ਼ਨ ਹੈ ਇਹ ਵਾਲੀ ਵੀ, ਆਪਾਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਹੈਗੇ, ਵੀ ਸਿੱਧੇ ਤੌਰ ਤੇ ਜੇਕਰ ਕੋਈ ਕ੍ਰਾਈਮ ਕਰਦਾ ਹੈ ਤਾਂ ਕ੍ਰਾਈਮ ਦੇ ਖਿਲਾਫ ਆ। ਕ੍ਰਾਈਮ ਕਰਨ ਵਾਲਾ ਤੁਹਾਡੇ ਘਰ ਦਾ ਵੀ ਹੋਵੇ ਤਾਂ ਉਹ ਵੀ ਗੁਨੇਗਾਰ ਆ। ਕਈ ਜਗ੍ਹਾ ਤੁਸੀਂ ਦੇਖਿਆ ਹੋਵੇਗਾ, ਜੰਮਿਓ ਪੁੱਤ ਨੂੰ ਵੀ ਲੋਕ ਆਪਣਾ ਬੇਦਖਲ ਕਰ ਦਿੰਦੇ ਨੇ। ਤੇ ਹੁਣ ਤੁਸੀਂ ਦੱਸੋ ਵੀ ਅਸੀਂ ਸਵੇਰੇ ਆਪਣੀ ਦੁਕਾਨਦਾਰੀ ਕਰਨੀ ਹੋਵੇ ਤਾਂ ਸਵੇਰੇ ਬੰਦੇ ਉੱਥੇ ਪੈਗ ਲਾ ਕੇ ਬੈਠੇ ਹੋਣ ਤਾਂ ਕੌਣ ਝੱਲ ਲਊਗਾ? ਤੁਸੀਂ ਝੱਲ ਲਓਗੇ ਜਾਂ ਇਹ ਖੁਦ ਝੱਲ ਲੈਣਗੇ? ਇਹ ਅੱਜ ਜੋ ਮਰਜ਼ੀ ਕਹੀ ਜਾਣ। ਇਹਨਾਂ ਨੇ ਮੈਨੂੰ, ਚਲੋ ਸ਼ਹਿਰਦਾਰਾਂ 'ਚੋਂ ਬੰਦਾ ਆਪਣੀ ਦੌੜਦਾ ਅਖੇ ਕੋਈ ਕਹਿੰਦਾ ਜੀ ਚਲੋ ਇੱਕ ਵਾਰ ਗਲਤੀ ਹੋ ਗਈ। ਮੈਂ ਕਿਹਾ ਜੀ ਇੱਕ ਵਾਰ ਨਹੀਂ 5 ਵਾਰ ਹੋਈ ਆ। ਤੁਹਾਡੇ ਕੋਲ ਸਿਫਾਰਿਸ਼ ਲੈ ਕੇ ਆਏ ਇਹਨਾਂ ਦੇ ਲੋਕ? ਹਾਂਜੀ। ਉਹ ਪੰਜਾਬੀ ਸੀ ਜਾਂ ਪ੍ਰਵਾਸੀ? ਪੰਜਾਬੀ ਸੀਗੇ ਜੀ, ਪੰਜਾਬੀ ਸੀਗੇ। ਇੱਕ ਤਾਂ ਜਿਨ੍ਹਾਂ ਦੇ ਘਰ ਰਹਿੰਦੇ ਉਹ ਆਏ। ਮੈਂ ਕਿਹਾ ਜੀ ਇਦਾਂ ਕਰੋ, ਕਹਿੰਦੇ ਤੁਹਾਡੇ ਡੈਡੀ ਮੇਰੇ ਬੜੇ ਵਾਕਫ ਸੀ। ਮੈਂ ਕਿਹਾ ਜੇ ਫਿਰ ਮੇਰੇ ਡੈਡੀ ਦੀ ਕੋਈ ਧੀ ਭੈਣ ਬੇਟੀ ਨੂੰਹ ਆ, ਉਹ ਤੁਹਾਡੀ ਵੀ ਤਾਂ ਉਹੀ ਲੱਗੀ ਨਾ? ਕਹਿੰਦੇ ਹਾਂਜੀ। ਮੈਂ ਕਿਹਾ ਜੀ ਉਹਨਾਂ ਦੇ ਮੂਹਰੇ ਇਹ ਭੈਣ 'ਚ ਬਿਠਾਲਦੇ ਆ। ਮੈਂ ਅੰਦਰੋਂ ਇੰਨਾ ਕੁ ਭਰਿਆ ਆ, ਮਾਫ ਕਰਨਾ, ਅਸੀਂ ਲੋਕਾਂ ਲਈ ਖੜਦੇ ਆ। ਸਾਡੀ ਕੌਮ ਗੈਰਤਮੰਦਾਂ ਦੀ ਆ। ਅਸੀਂ ਤਾਂ ਕਿਸੇ ਵੀ ਅਣਪਛਾਤੇ ਨਾਲ, ਕਿਸੇ ਮੈਂ ਕਹਿੰਦਾ ਦੁਸ਼ਮਣ ਦੀ ਔਲਾਦ ਦੇ ਨਾਲ ਵੀ ਕੋਈ ਮਾੜਾ ਹੁੰਦਾ ਹੋਵੇ, ਅਸੀਂ ਪੰਜਾਬੀ ਤਾਂ ਉੱਥੇ ਜੂਝਣ ਵਾਲੇ ਆ। ਮੈਂ ਆਪਣੀ ਪੰਜਾਬੀਅਤ ਦੀ ਗੱਲ ਕਰਦਾ। ਇਹ ਬੰਦੇ ਮੇਰੇ ਕੋਲ ਬਿਠਾਲ ਕੇ ਉੱਥੇ ਦਾਰੂ ਪਿਲਾਉਣ, ਔਰ ਉਹ ਬੰਦੇ ਮੇਰੇ ਕੋਲ ਵੀਡੀਓ 'ਚ ਮਾਫੀ ਮੰਗ ਕੇ ਜਾਣ। ਠੀਕ ਹੈ, ਮੈਂ ਤੁਹਾਨੂੰ ਦਊਂਗਾ ਔਨ ਰਿਕਾਰਡ ਵੀਡੀਓ। ਪੀਣ ਵਾਲੇ ਜਾਂ ਗਲਾਸ ਦੇਣ ਵਾਲੇ ਮਾਫੀ ਮੰਗ ਕੇ? ਦੋਨਾਂ ਨੇ ਮੰਗੀ। ਅੱਛਾ, ਦੋਨਾਂ ਨੇ ਮੰਗੀ। ਹੁਣ ਮੰਨ ਰਹੇ ਨੇ? ਨਹੀਂ, ਹੁਣ ਨਹੀਂ। ਹੁਣ ਪਤਾ ਕਿ ਹੁਣ ਦੇਖੋ, ਹੁਣ ਇਹਨਾਂ ਨੂੰ ਜਿਨ੍ਹਾਂ ਦੀ ਸ਼ੈਲਟਰ ਆ ਉਹਨਾਂ ਨੇ ਅਕਲਾਂ ਵੀ ਦੇ ਦਿੱਤੀਆਂ, ਪਰ ਸਾਡੀ ਜਿਹੜੀ ਲੜਾਈ ਆ ਨਾ ਕ੍ਰਾਈਮ ਦੇ ਖਿਲਾਫ ਆ। ਇਹ ਕਹਿੰਦੇ ਅੱਜ ਤੱਕ ਤਾਂ ਅਸੀਂ ਕੁਝ ਕੀਤਾ ਨਹੀਂ। ਮੈਂ ਕਿਹਾ ਵੀ ਅੱਜ ਤੱਕ ਅਸੀਂ ਕੁਝ ਕਿਹਾ ਵੀ ਨਹੀਂ। ਜਦੋਂ ਤੁਸੀਂ ਕਰਨ ਲੱਗੇ ਤਾਂ ਅਸੀਂ ਕਹਿਣ ਲੱਗੇ। ਰੋਟੀ ਨੂੰ ਚੋਚੀ ਅਸੀਂ ਨਹੀਂ ਕਹਿੰਦੇ। ਇਹ ਕਹਿੰਦੇ ਜੀ ਹੋਰਨਾਂ ਨੇ ਵੀ ਰੇੜੀਆਂ ਲਾਈਆਂ। ਮੈਂ ਕਹਿੰਦਾ ਰੇੜੀਆਂ ਛੱਡੋ, ਇੱਥੇ ਫੜੀਆਂ ਵੀ ਲੱਗ ਜਾਣ, ਅਸੀਂ ਹਰ ਇੱਕ ਦੇ ਰੁਜ਼ਗਾਰ ਨੂੰ ਸਜਦਾ ਕਰਦੇ ਹਾਂ। ਇਹ ਪਤਾ ਨਹੀਂ ਜ਼ਮੀਨ ਤੋਂ ਹੀ ਪੈ ਕੇ ਬੰਦੇ ਨੂੰ ਕੁਛ ਘਰ ਦਾ ਢਿੱਡ ਭਰਨਾ ਹੁੰਦਾ, ਪਰ ਜੇ ਤੁਹਾਡੀ ਖਾਧੀ ਹੋਈ ਰੋਟੀ, ਕਮਾਈ ਹੋਈ ਰੋਟੀ ਕਿਸੇ ਦੂਜੇ ਦੇ ਗਲੇ ਦੀ ਹੱਡੀ ਬਣੇ ਤਾਂ ਅਸੀਂ ਝੱਟਣਾ ਤੁਹਾਨੂੰ। ਆਹ ਦੇਖੋ ਇੱਧਰ ਕੈਮਰਾ ਮਾਰੋ, ਆ ਪੌੜੀਆਂ ਜਾਂਦੀਆਂ ਨੇ। ਜਿੰਨੇ ਇੱਧਰ ਸਤਨਾਮਪੁਰਾ, ਮਨਸਾ ਦੇਵੀ ਜਾਂ ਹੋਰ ਇਲਾਕੇ ਨੇ, ਭਗਤਪੁਰਾ, ਇੱਧਰ ਕੋਟ ਰਾਣੀ ਆ, ਜਿਹੜੇ ਉਧਰੋਂ ਲੋਕ ਕੋਈ ਪੈਦਲ ਇੱਥੇ ਰਿਕਸ਼ੇ ਤੱਕ ਆ ਜਾਂਦੇ ਨੇ, ਉਹਨਾਂ ਨੂੰ ਲਾਈਨਾਂ ਕ੍ਰਾਸ ਕਰਨੀਆਂ ਹੁੰਦੀਆਂ ਨੇ, ਆ ਪੌੜੀਆਂ ਤੋਂ ਲੰਘਦੇ ਨੇ। ਬੰਦਾ ਗਲਤੀ 1 ਵਾਰ ਕਰ ਸਕਦਾ, 2 ਵਾਰ ਕਰ ਸਕਦਾ, 3 ਵਾਰ ਕਰ ਸਕਦਾ, ਬਾਰ-ਬਾਰ ਕਿੱਦਾਂ ਹੁੰਦੀ? ਇਹਨਾਂ ਦੇ ਕੋਲੋਂ ਗਲਾਸ ਲੈ ਕੇ ਮੰਨ ਲਓ ਉੱਥੇ ਸ਼ਰਾਬ ਪਿਲਾਉਂਦੇ ਆ। ਇਹ ਸਾਡੇ ਲੋਕਾਂ ਨੂੰ ਦੱਸਣ, ਮੇਰੇ ਭਰਾ ਇੱਥੇ ਮਿਊਨਿਸਪਲ ਕਾਉਂਸਲਰ ਨੇ, ਸਾਰਾ ਸ਼ਹਿਰ ਇਹਨਾਂ ਦੇ ਆਲੇ ਦੁਆਲੇ ਸਾਰੇ ਸੂਝਵਾਨ ਪੜ੍ਹੇ ਲਿਖੇ ਲੋਕ ਨੇ। ਇਹ ਕਹਿਣ ਮੈਨੂੰ ਆ ਕੇ ਸ਼ਰਾਬੀ ਤੰਗ ਕਰਦੇ, ਫਿਰ ਅਸੀਂ ਨਾ ਖੜੇ ਹੋਈਏ, ਲੱਖ ਦੀ ਲਾਹਨਤ ਆ। ਇਹ ਸ਼ੈਲਟਰ ਦਿੰਦੇ ਆ ਤੇ ਸਾਨੂੰ ਭਾਈ ਸਾਡੇ 10 20 50 100 ਨਾਲ ਮਤਲਬ ਆ, ਬਾਕੀ ਇੱਥੇ ਕੋਈ ਮਰੇ, ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਰਹੀ ਗੱਲ, ਇੱਕ ਗੱਲ ਹੋਰ, ਜਿਹੜਾ ਤੁਸੀਂ ਹੁਸ਼ਿਆਰਪੁਰ ਦਾ ਕਾਂਡ ਕਹਿ ਰਹੇ ਹੋ, ਬੜਾ ਮੰਦਭਾਗਾ। ਕਿਸੇ ਦੁਸ਼ਮਣ ਦੇ ਵੀ ਬੱਚੇ ਨਾਲ ਇਦਾਂ ਦੀ ਬੇਪੱਤੀ ਨਾ ਹੋਵੇ। ਮੈਂ ਇੱਕ ਗੱਲ ਕਹਿਣਾ, ਮੈਨੂੰ ਰੱਬ ਨਰਕਾਂ 'ਚ ਨਾ ਜਗ੍ਹਾ ਦੇਵੇ ਜੇ ਪਬਲਿਸਿਟੀ ਦੀ ਗੱਲ ਆ, ਔਰ ਸਾਰਾ ਮਹੱਲਾ ਜਾਣਦਾ ਇੱਥੇ ਕੀ ਕਰਤੂਤਾਂ ਹੁੰਦੀਆਂ ਨਸ਼ੇ ਦੀ ਆੜ ਦੇ ਵਿੱਚ। ਰਾਤ ਬਰਾਤੇ ਇੱਥੇ ਕਈ ਜਗ੍ਹਾ ਇਹਨਾਂ ਦੇ ਬੰਦਿਆਂ ਦੀਆਂ ਰੇੜੀਆਂ ਲੱਗੀਆਂ, ਇਹਨਾਂ ਦੇ ਬੰਦਿਆਂ ਦੀਆਂ ਰੇੜੀਆਂ ਲੱਗੀਆਂ, ਉੱਥੇ ਸ਼ਰਾਬਾਂ ਚੱਲਦੀਆਂ, ਕਈ ਲੋਕ ਆ ਕੇ ਪੀਂਦੇ। ਅਸੀਂ ਕਿਹਨੂੰ ਜਾ ਕੇ ਦੱਸੀਏ ਜੀ? ਅਸੀਂ ਕਿਹਨੂੰ ਜਾ ਕੇ ਦੱਸੀਏ? ਸਾਡਾ ਦੁੱਖ ਇਹ ਆ। ਅੱਜ ਮੈਂ ਬੋਲਦਾ, ਹਮੇਸ਼ਾ ਬੋਲਦਾ, ਫਗਵਾੜੇ ਵਿੱਚ ਕੋਈ ਮੁੱਦਾ ਹੋਵੇ ਮੈਂ ਬੋਲਦਾ, ਕਿਸੇ ਦਾ ਮੁੱਦਾ ਹੋਵੇ ਮੈਂ ਬੋਲਦਾ। ਅੱਜ ਮੇਰੇ ਘਰ ਦੇ ਮੋਹਰੇ ਨਸ਼ਾ ਵਰਤ ਰਿਹਾ ਤਾਂ ਮੈਂ ਚੁੱਪ ਰਹੂੰਗਾ ਯਾਰ? ਨਾਲੇ ਉਹ ਕ੍ਰਾਈਮ ਨੂੰ ਵੀ ਬੜਾਵਾ ਦਿੰਦੇ। ਜੇਕਰ ਉੱਥੇ ਦਾਰੂ ਪੀ ਕੇ ਕੋਈ ਆਪਸ 'ਚ ਖੈਬੜ ਜਾਂਦਾ ਜਾਂ ਕੋਈ ਮਾਰਕੁੱਟ ਹੋ ਜਾਂਦੀ ਜਾਂ ਵੈਸੇ ਹੀ ਜਾਨੋਂ ਹੀ ਜਾਨ ਗਵਾ ਦਿੰਦਾ, ਉਹ ਤਾਂ ਪੁਲਿਸ ਨੇ ਤਾਂ ਤੁਹਾਡੇ ਘਰ ਆਉਣਾ, ਪਹਿਲਾਂ ਕਹਿਣਾ ਵੀ ਤੁਹਾਡੇ ਘਰ ਦੇ ਬਾਹਰ ਹੁੰਦੀ ਸੀ, ਤੁਸੀਂ ਰੋਕਿਆ ਕਿਉਂ? ਰੋਕਿਆ। ਫਿਰ ਦੂਜੀ ਗੱਲ, ਭਗਵੰਤ ਮਾਨ ਸਰਕਾਰ, ਆਮ ਆਦਮੀ ਪਾਰਟੀ, ਮੈਂ ਕਿਸੇ ਦੀ ਪਬਲਿਸਿਟੀ ਨਹੀਂ ਕਰਦਾ, ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਛੇੜੀ ਹੋਈ ਆ। ਉਹ ਆਪਣੇ ਆਪ ਤੇ ਤੌਰ ਦੇ ਉੱਤੇ ਵਧੀਆ ਕਾਰਗੁਜ਼ਾਰੀਆਂ ਕਰਦੇ ਨੇ, ਤੇ ਉਹਨਾਂ ਦੀਆਂ ਕਾਰਗੁਜ਼ਾਰੀਆਂ ਨੂੰ ਇਦਾਂ ਦੇ ਬੰਦੇ ਢਾਹ ਲਾਉਂਦੇ।
ਮਾਫ ਕਰਨਾ, ਫਿਰ ਅਸੀਂ ਕਵਾਂਗੇ ਵੀ ਇਹ ਬੰਦਾ ਪੋਲੀਟੀਕਲ ਗੱਲ ਕਰਦਾ। ਕੋਈ ਅਫਸਰ ਚਾਹੂਗਾ ਵੀ ਇੱਥੇ ਸ਼ਰਾਬ ਵਰਤੇ, ਪਰ ਲੇਕਿਨ ਅੱਖੋਂ ਓਲੇ ਇਹਨਾਂ ਨੇ ਸਾਰਾ ਕੁਝ ਇਹਨਾਂ ਨੇ ਅੰਨੀ ਪੀਣ ਡਈ ਆ, ਕੁੱਤੇ ਛੱਟਣ ਡਏ। ਪਹਿਲੀ ਗੱਲ ਤਾਂ ਇਹ ਹੈ ਵੀ ਇੱਥੇ ਇਹਨਾਂ ਤੋਂ ਚੈੱਕ ਕਰਨਾ ਚਾਹੀਦਾ, ਰੇੜੀ ਦਾ ਲਾਇਸੈਂਸ ਇਹਨਾਂ ਤੋਂ ਹੈਗਾ ਰੇੜੀ ਖੜੀ ਕਰਨ ਦਾ, ਜਾਂ ਫਿਰ ਕਾਰਪੋਰੇਸ਼ਨ ਤੋਂ ਮਨਜ਼ੂਰੀ ਹੈਗੀ ਹੈ? ਗੱਲ ਇਹ ਆ ਜੀ, ਇਹਦੇ ਵਿੱਚ ਕਾਰਪੋਰੇਸ਼ਨ ਦਾ ਰੋਲ ਬੜਾ ਅਹਿਮ ਆ। ਕਾਰਪੋਰੇਸ਼ਨ ਵਾਲੇ 8 ਜਾਂ 10 ਦਿਨ ਪਹਿਲਾਂ ਇੱਥੇ ਮੇਰੇ 8 ਤਰੀਕ ਨੂੰ ਇੱਥੇ ਪੂਰੀ ਟੀਮ ਨਾਲ ਆਏ ਸੀ। ਠੀਕ ਹੈ। ਔਰ ਲੇਕਿਨ ਫਿਰ ਜਿਨ੍ਹਾਂ ਦੇ ਸ਼ੈਲਟਰ ਆ ਉਹ ਕਹਿੰਦੇ ਅਸੀਂ ਕਰਨਾ, ਸਾਰਿਆਂ ਦੇ ਅਸੀਂ ਖਿਲਾਫ ਨਹੀਂ, ਨਸ਼ੇ ਵਾਲਿਆਂ ਦੇ ਖਿਲਾਫ। ਤੁਸੀਂ ਆਪਣੇ ਅੰਦਾਜ਼ੇ ਨਾਲ ਦੱਸੋ, ਤੁਹਾਡਾ ਤਾਂ ਘਰ ਮੂਹਰੇ ਕਿੰਨੇ ਸਾਲਾਂ ਤੋਂ ਰੇੜੀ ਲੱਗੀ ਹੋਈ ਹੈ? ਇਹ ਮੇਰੇ ਹਿਸਾਬ ਦੇ ਨਾਲ 25 ਸਾਲ ਤੋਂ ਲੱਗਾ ਜੀ, 25 ਜਾਂ 26 ਸਾਲ ਤੋਂ ਇੱਥੇ ਲੱਗਾ। ਇਸੇ ਜਗ੍ਹਾ ਤੇ? ਹਾਂਜੀ, ਔਰ ਅਸੀਂ ਇਹਦਾ ਬੜਾ ਸਾਥ ਦਿੱਤਾ। 50 ਜਗ੍ਹਾ ਸਾਨੂੰ ਇਹਦੀ ਲੋੜ ਪੈਂਦੀ, 50 ਜਗ੍ਹਾ ਇਹਨੂੰ ਸਾਡੀ ਲੋੜ ਪੈਂਦੀ। ਅਸੀਂ ਖੜੇ ਆ, ਜੇ ਜਿਹੜੀ ਕੋਈ ਚੀਜ਼ ਨਹੀਂ ਪਚਦੀ, ਇਨਸਾਨੀਅਤ ਨਾਤੇ ਜਿਹੜੀ ਕੋਈ ਚੀਜ਼ ਨਹੀਂ ਪਚਦੀ ਉਹ ਤਾਂ ਉਸੇ ਵੇਲੇ ਬੰਦਾ ਵਾਲਾ ਮਾਰ ਜਾਂਦਾ। ਪਰ ਲੇਕਿਨ ਹੁਣ ਜੋ ਇਹ ਕਰਨ ਡਿਆ, ਇਹ ਸਾਡਾ ਰੱਬ ਜਾਣਦਾ ਜਾਂ ਇਹਦੀ ਇਮਾਨਦਾਰੀ ਹੈ। ਜੋ ਮਰਜ਼ੀ ਕਹੀ ਜਾਵੇ, ਚੋਰ ਕਦੀ ਕਹਿੰਦਾ ਮੈਂ ਚੋਰੀ ਕੀਤੀ ਆ। ਠੀਕ ਹੈ, ਇੱਕ ਵਾਰੀ ਮੈਂ ਬਾਈ ਉਹਨਾਂ ਦਾ ਪੱਖ ਹਾਂਜੀ, ਲਿਆਵਾਂ, ਬਿਲਕੁਲ, ਤੁਸੀਂ ਖੜੋ। ਬਿਲਕੁਲ। ਠੀਕ ਹੈ, ਇੱਧਰ ਇਹਨਾਂ ਦਾ ਵੀ ਪੱਖ ਲੈ ਲੈਂਦੇ ਆ, ਰਾਜੂ ਨਾਨ ਵਾਲੇ ਦਾ। ਇਹ ਦੁਕਾਨ ਤੇ ਤੁਸੀਂ ਹੁੰਨੇ ਹੋ ਜਾਂ ਬਾਈ ਹੋਣੀ ਹੁੰਦੇ ਨੇ? ਤੁਸੀਂ? ਅੱਛਾ, ਤੁਹਾਡਾ ਨਾਮ? ਰਾਜੂ ਹੈ। ਤੁਹਾਡਾ ਨਾਮ ਰਾਜੂ ਹੈ, ਠੀਕ ਹੈ। ਤੁਹਾਡੇ ਤੇ ਜਿਹੜਾ ਇਲਜ਼ਾਮ ਲੱਗ ਰਿਹਾ ਹੈ, ਵੀਡੀਓ ਵੀ ਹੈ ਕਿ ਤੁਸੀਂ ਦਾਰੂ ਵਾਲਿਆਂ ਨੂੰ ਗਲਾਸ ਦਿੰਨੇ ਹੋ, ਦਾਰੂ ਪੀਂਦੇ ਨੇ, ਉਸ ਦੇ ਵਿੱਚ ਵੀਡੀਓ ਸਬੂਤ ਹੈ ਵੀ ਉਹਦੇ ਵਿੱਚ ਬਾਅਦ ਚੋਂ ਪੈਸੇ ਵੀ ਦੇ ਰਹੇ ਨੇ। ਨਹੀਂ ਨਹੀਂ, ਨਾ ਅਸੀਂ ਪੈਸੇ लिए, ਨਾ ਅਸੀਂ दारू पिलाया, ना ਅਸੀਂ ਕੁਝ ਨਹੀਂ ਕੀਤੇ। ਹਾਂ, ਨਾ ਅਸੀਂ दारू ਵੀ ਨਹੀਂ ਪਿਲਾਈ। ਵੀਡੀਓ ਦਿਖਾਣੇ ਤੁਹਾਨੂੰ, ਵੀਡੀਓ ਦਿਖਾਣੇ। ਵੀਡੀਓ 'ਚ ਕੀ ਹੈ ਫਿਰ? ਜਿਹੜਾ ਵੀਡੀਓ 'ਚ ਪੈਸੇ ਦੇ ਰਹੇ ਨੇ ਉਹ ਗਲਾਸ ਲੈਣ ਦੇ? ਪੈਸੇ ਨਾਨ ਖਾਨ ਦਾ ਪੈਸੇ ले रहे बाबू जी। ਹਾਂ, नान खान ਦਾ ਪੈਸੇ ले रहे ਅਸੀਂ हाँ। ਤੁਸੀਂ? ਹਾਂਜੀ, नान खाने के लिए पहले पैसा दिया। ਠੀਕ ਹੈ। ਨਾਨ ਖਾਦੇ ਉਹਨਾਂ हाँ, ਨੇ? नान नहीं खाता। देखा, नान पहले हम शुरुआत करें, पहले ग्राहक वही आया, ਠੀਕ ਹੈ। वो कहता है गिलास पानी चाहिए। हाँ। मैं पानी दे दिया। अच्छा। अब ये नहीं पता किधर गया गिलास लेके, किधर नहीं गया। ਪਰ ਮੇਰਾ ਬਾਈ ਮੇਰੀ ਗੱਲ ਸੁਣੋ, ਨਾ ਤਾਂ ਮੇਰੀ ਉਹਨਾਂ ਨਾਲ ਦੋਸਤੀ ਆ, ਨਾ ਤੇਰੇ ਨਾਲ ਦੁਸ਼ਮਣੀ ਆ, ਨਾ ਉਹਨਾਂ ਨਾਲ ਦੁਸ਼ਮਣੀ। ਗੱਲ ਆਪਾਂ ਕਰਨੀ ਮੈਰਿਟ ਦੇ ਆਧਾਰ ਤੇ। ਇੱਕ ਵਾਰੀ ਦੀ ਘਟਨਾ ਨਹੀਂ, ਅੱਜ ਤਾਂ ਵੀਡੀਓ ਰਿਕਾਰਡ ਹੋ ਗਈ। ਉਸ ਤੋਂ ਪਹਿਲਾਂ ਵੀ 36 ਵਾਰੀ ਉਹ ਕਹਿੰਦੇ ਅਸੀਂ ਦੇਖਿਆ, ਬਿਲਕੁਲ ਨਾਲ ਸਰਬੱਤ ਦਾ ਭਲਾ ਲਿਖਿਆ ਹੋਇਆ ਉੱਤੇ। ਨਹੀਂ, ਮੈਂ ਤੁਹਾਡਾ ਪੱਖ ਸੁਣੂਗਾ ਪੂਰਾ, ਮੇਰੀ ਗੱਲ ਕੰਪਲੀਟ ਹੋ ਲੈਣ ਤੋਂ, ਮੈਂ ਉਹ ਕੰਮ ਨਹੀਂ ਕਰੂੰਗਾ। ਪਰ ਇਹ ਸਰਬੱਤ ਦਾ ਭਲਾ ਲਿਖਿਆ ਹੋਇਆ, ਟੇਬਲ ਲੱਗੇ ਹੋਏ, ਉਹ ਪਬਲਿਕ ਪਲੇਸ ਹੈ, ਪਾਰਕ ਵਰਗੀ ਜਗ੍ਹਾ ਬਣਾਈ ਹੋਈ, ਉੱਥੇ ਬਹਿਣਾ। ਤੇ ਉੱਥੇ ਜੇਕਰ ਕੋਈ ਤੁਹਾਡੇ ਤੋਂ ਗਲਾਸ ਲੈ ਕੇ ਜਾਂ ਤੁਹਾਡੇ ਤੋਂ ਹੋਰ ਸਮਾਨ ਲੈ ਕੇ ਉੱਥੇ ਬਹਿ ਕੇ ਦਾਰੂ ਪੀਂਦਾ, ਤੁਸੀਂ ਵੀ ਤਾਂ ਇੱਥੋਂ ਦੇ ਵਸਿੰਦੇ ਹੋ, ਤੁਸੀਂ ਵੀ ਤਾਂ ਕਹਿਣ ਦਾ ਭਾਵ ਵੀ ਤੁਸੀਂ ਵੀ ਤਾਂ ਇੱਥੇ ਹੀ ਰਹਿਣਾ, ਤੁਹਾਡੇ ਬੱਚੇ ਵੀ ਇੱਥੇ ਹੀ ਪੜ੍ਹਨੇ ਆ। ਤੁਸੀਂ ਕਿਉਂ ਨਹੀਂ ਰੋਕਦੇ? ਤੁਸੀਂ ਕਿਉਂ नहीं कहने में नहीं देना? मैं ऐसे छोले किसी नहीं देता हूँ दारू पीने के लिए। ठीक है। अगला पानी ले गया पीने के लिए। हाँ। अब ये नहीं कहता पानी पी रहा है कि दारू पी रहा, आपको नहीं पता। ये एक बारी हो जाता, दो बारी हो जाता, बार बार हो जाता? ये बार बार नहीं होता है। ਜੇਕਰ ਤੁਹਾਨੂੰ ਕੋਈ ਸਮੱਸਿਆ ਕ੍ਰੀਏਟ ਕਰਦਾ ਹੈ ਇਦਾਂ दारू ਵਾਲਾ, ਤੇ ਤੁਸੀਂ ਆਲੇ ਦੁਆਲੇ ਕਿਸੇ ਨੂੰ ਦੱਸਿਆ ਕਿਉਂ ਨਹੀਂ? एक बार एक बंदा पंगा पाया, ਪੰਗਾ ਪਾਇਆ दारू पी के। मैं पाजी के पास गए, ये जा रहे थे, ये रुके नहीं। अच्छा। वो मेरे को दो तीन थप्पड़ मार दिया। नहीं है, 2 साल की बात बता रहा हूँ मैं। ਅੱਛਾ, ਤੁਸੀਂ ਜਿਹਨੇ ਥੱਪੜ मैं अंकल नु दसे, मैं कहा देख लो वो बंदा तंग करी जा रहा, ये भी नहीं रुके, ये चले गए सीधे। ਇਲਜ਼ਾਮ ਲਾ ਰਹੇ ਨੇ ਤੁਹਾਡੇ ਤੇ? इंजाम नहीं लगा रहे हम, कसम नहीं कहते हैं, इंजाम नहीं लगा। थप्पड़ वो मारा हो, जरा बंदा शराबी रोका वो मारा मेरे को। जरा बंदा शराबी रोका ना उसको, वो मेरा मेरे को मारो। ਉਹ ਚਲ ਗਿਆ। हाँ, वो चल गया मारे। ਅੱਛਾ, ਇਹ ਮੇਰੀ ਬੇਨਤੀ ਸੁਣੋ, ਤੁਹਾਨੂੰ 25 ਸਾਲ ਹੋ ਗਏ ਇੱਥੇ ਰੇੜੀ ਲਾਈ? हाँ जी 25। ਤੁਹਾਡੇ ਤੋਂ ਕੋਈ ਲਾਇਸੈਂਸ ਹੈਗਾ? ਕਾਰਪੋਰੇਸ਼ਨ ਨੂੰ ਕੋਈ ਪੇ ਕਰਦੇ ਹੋ ਇੱਥੇ ਲਾਉਣ ਦਾ? कमेटी वाले का पर्ची उर्ची सब है मेरे को। ਕਮੇਟੀ ਵਾਲੇ ਦੀ ਪਰਚੀ ਹੈ? पर्ची ਕਿੰਨੀ है, ਪਰਚੀ ਕਟਾਉਂਦੇ? बथेरी पर्ची हैगी मेरे को जिद्दां। पर्ची का पूरा डब्बे पूरे भर के ਕਿੰਨੇ रखे। ਪੈਸੇ ਲੈਂਦੇ ਨੇ ਉਹ? हाँ, पहले 200 स्टार्टिंग लेते थे, फिर 700 लेते थे। अच्छा। फिर कोई बंदा आंदे नहीं। ਹੁਣ ਕੌਣ ਨਹੀਂ ਆਉਂਦਾ? अब कोई आंदे आ जब आन के तो दूंगा, कोई नहीं आंते थे, अब आंदे नहीं। ਨਹੀਂ ਆਉਂਦੇ? नहीं ਇਹ ਤਾਂ ਫਿਰ ਕਾਲਾ ਬਾਜ਼ਾਰੀ ਆ। ਸਿੱਧੀ ਕਾਰਪੋਰੇਸ਼ਨ ਤੇ ਵੀ ਸਵਾਲ ਹੈ। ਜੇ ਕਾਰਪੋਰੇਸ਼ਨ ਹੁਣ ਨਹੀਂ ਆ ਰਿਹਾ, ਇੱਥੇ ਰੇੜੀ ਲੱਗੀ ਹੋਈ ਹੈ, ਪੰਜਾਬ ਦੀ ਫਗਵਾੜੇ ਦੀ ਇਹ ਪ੍ਰਾਪਰਟੀ ਹੈ, ਜ਼ਿਲ੍ਹਾ ਕਪੂਰਥਲਾ ਹੈ, ਇੱਥੇ ਜੇ ਜਗ੍ਹਾ ਵਰਤੀ ਜਾ ਰਹੀ ਹੈ, ਫਿਰ ਕਾਰਪੋਰੇਸ਼ਨ ਦੇ ਖਜ਼ਾਨੇ ਨੂੰ ਢਾਹ ਹੈ ਇਹ। ਤੁਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਢਾਹ ਲਾ ਰਹੇ ਹੋ ਜੇ ਇਦਾਂ ਕਰ ਰਹੇ ਹੋ। ਹੁਣ ਜਿਹੜੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਉੱਤੇ ਬਾਈ, ਹੁਣ ਇਲਜ਼ਾਮ ਨਹੀਂ, ਵੀਡੀਓ ਹੈ, ਸਬੂਤ ਹੈ ਉਹਨਾਂ ਦੇ ਕੋਲ, ਤੁਸੀਂ ਉਹਨੂੰ ਨੈਗਲੈਕਟ ਕਰਦੇ ਹੋ ਜਾਂ ਮੰਨਦੇ ਹੋ ਕਿ ਗਲਾਸ ਦਿੱਤਾ ਸੀ? ਅਸੀਂ ਕੋਈ दारू पीने वास्ते गिलास नहीं ਦਿੱਤਾ ਜੀ, ਬਸ ਇਹਨਾਂ ਨੇ ਰੇੜੀ ਸਾਡੀ ਚਕਵਾਣਾ ਹੈਗਾ, ਰੇੜੀ ਅਸੀਂ ਚਕਾ ਲੈਣਾ। ਰੇੜੀ ਕਿਉਂ ਚਕਾਉਣਗੇ ਉਹ? पता नहीं इन्हें रेडी है पहले से मेरे को आके कि भाई ਤੁਹਾਡੀ रेडी खाली कराना है, खाना खाली कराना है, खाना 25 ਸਾਲ ਤੋਂ ਨਹੀਂ ਚਕਾਈ ਫੇ ਉਹ ਤਾਂ? ये 25 साल से नहीं कह रहे बाबू जी। नहीं मैं क्या 25 साल तो नहीं चकाई, ਹੁਣ ਕਿਉਂ ਚਕਾਉਣ ਨੂੰ? 2-3-4 साल से कह रहे हैं, 2-3 साल से इन्होंने बनाया होया। ਅੱਛਾ, ठीक है, ਕੀ रेडी ਬਣਾਇਆ ਹੋਇਆ? ये नहीं पता रेडी कहते। ਅੱਛਾ ਚਲੋ ਬਾਕੀ ਸਾਰੀਆਂ ਗੱਲਾਂ ਛੱਡੋ। ਤੁਹਾਨੂੰ ਪਤਾ ਹੈ ਕਿ ਇੱਥੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦਾ ਬੱਚਾ ਮਾਰਤਾ ਪ੍ਰਵਾਸੀ? ਹਾਂਜੀ। ਤੁਹਾਡਾ ਉੱਥੇ ਕੀ ਵਿਊ ਪੁਆਇੰਟ ਆ? ਤੁਹਾਨੂੰ ਕੀ ਲੱਗਦਾ ਉਹ ਸਹੀ ਆ ਜਾਂ ਗਲਤ ਆ ਜਾਂ ਕੀ ਹੋਇਆ? ਭਾਈ ਮੈਨੂੰ ਤਾਂ ਪਤਾ ਨਹੀਂ, ਹੁਣ ਮੈਂ ਇਦਾਂ ਕਿੱਦਾਂ ਕਿਸੇ ਨੂੰ ਕਹੂੰਗਾ ਗਲਤ ਹੈ ਕਿ ਸਹੀ ਹੈਗਾ, ਮੈਨੂੰ ਮਾਲੂਮ ਨਹੀਂ। 5 ਸਾਲ ਦਾ ਨਿਰਦੋਸ਼ ਬੱਚਾ ਕੁਕਰਮ ਕਰਕੇ ਮਾਰਤਾ, ਇਹ ਸਹੀ ਆ ਜਾਂ ਗਲਤ? ਦੇਖੋ ਅਸਲੀਅਤ ਤਾਂ ਭਾਈ ਮੈਨੂੰ ਵੀ ਨਹੀਂ ਪਤਾ ਹੈਗਾ ਜੀ,
ਅਸਲੀਅਤ ਪਤਾ ਹੀ ਨਹੀਂ ਹੈ ਤਾਂ ਮੈਂ ਕਿੱਦਾਂ ਤੁਹਾਨੂੰ ਕਹਿ ਦਈਏ। ਅਸਲੀਅਤ ਜੇ ਪਤਾ ਹੋਊਗਾ ਤਾਂ ਆਪੇ ਮੋਰੇ ਆਊਗਾ। ਠੀਕ ਹੈ ਠੀਕ ਹੈ ਠੀਕ ਹੈ ਕਿ ਨਹੀਂ? ਸੋ ਇਹ ਇਹਨਾਂ ਦਾ ਪੱਖ ਹੈ, ਆਪਾਂ ਇਹਨਾਂ ਦਾ ਪੱਖ ਵੀ ਲੈ ਲਿਆ। ਬਾਈ ਅਗਲੇ ਕਹਿੰਦੇ ਜੀ ਨਹੀਂ ਆਪਾਂ ਨੂੰ ਨਹੀਂ ਕੁਝ ਵੀ ਪਤਾ, ਨਿਰਦੋਸ਼ ਆ ਜਾਂ ਦੋਸ਼ਾ। ਇਹ ਹੁਣ ਤੁਹਾਨੂੰ ਸਾਰੀ ਗੱਲ ਦਾ ਨਿਚੋੜ ਨਿਕਲ ਗਿਆ। ਤੁਸੀਂ ਬੜੇ ਅਦਬ ਔਰ ਸਤਿਕਾਰ ਦੇ ਨਾਲ ਇਹਨਾਂ ਨੂੰ ਇਹ ਪੁੱਛਿਆ ਵੀ ਜਿਹੜਾ ਉੱਥੇ ਬੱਚਾ ਦੁਸ਼ਕਰਮ ਕਰਕੇ ਹੁਸ਼ਿਆਰਪੁਰ ਮਾਰਿਆ ਪਿਓ ਤੁਹਾਨੂੰ ਕਿੱਦਾਂ ਲੱਗਦਾ? ਕਹਿੰਦਾ ਜੀ ਜਦ ਤੱਕ ਮੈਨੂੰ ਕਿਸੇ ਗੱਲ ਦਾ ਨਾ ਪਤਾ ਹੋਵੇ ਮੈਂ ਉਹਨਾਂ ਨੂੰ ਦੋਸ਼ੀ ਕਿੱਦਾਂ ਮੰਨਾਂ। ਇਹ ਸਾਰੀ ਗੱਲ ਦਾ ਜਵਾਬ ਆ। ਔਰ ਮੈਂ ਕਹਿੰਦਾ ਉਹਨਾਂ ਸਾਨੂੰ ਪ੍ਰਵਾਸੀਆਂ ਦੇ ਨਾਲ ਕੋਈ ਮਤਲਬ ਨਹੀਂ, ਸਾਨੂੰ ਉਹਨਾਂ ਲੋਕਾਂ ਦੇ ਨਾਲ ਹਰ ਇੱਕ ਨਾਲ ਮਤਲਬ ਆ ਜਿਹੜੇ ਕ੍ਰਾਈਮ ਨੂੰ ਵਧਾਵਾ ਦਿੰਦੇ ਔਰ ਕ੍ਰਾਈਮ ਦਾ ਸ਼ੈਲਟਰ ਪਾਉਂਦੇ ਨੇ ਸਾਰਿਆਂ ਨੂੰ। ਔਰ ਜਵਾਬ ਲੈ ਲਿਆ ਨਾ ਭਾਜੀ ਤੁਸੀਂ ਵੀ ਸਾਨੂੰ ਨਹੀਂ ਕੁਛ ਪਤਾ, ਅਸੀਂ ਕਿੱਦਾਂ ਕਿਸੇ ਨੂੰ ਕਹਿ ਦਈਏ ਉੱਥੇ ਦੁਸ਼ਕਰਮ ਹੋਇਆ ਕਿ ਨਹੀਂ ਹੋਇਆ। ਜਵਾਬ ਬਹੁਤ ਵਧੀਆ, ਇਹ ਵਰਲਡ ਵਾਈਡ ਵਾਇਰਲ ਹੋਣਾ ਚਾਹੀਦਾ ਵੀ ਇੱਕ ਬੰਦੇ ਨੇ ਮੂੰਹੋਂ ਇਹ ਗੱਲ ਕਹੀ ਹੈ ਵੀ ਮੈਨੂੰ ਉਸ ਦੁਸ਼ਕਰਮ ਦਾ ਕੋਈ ਮੈਂ ਕਹਿ ਨਹੀਂ ਸਕਦਾ। ਇਹਨੇ ਇਹ ਵੀ ਨਹੀਂ ਕਿਹਾ ਵੀ ਮੈਨੂੰ ਬਹੁਤ ਦੁੱਖ ਲੱਗਾ। ਇਨਸਾਨੀਅਤ ਨਾਤੇ ਹੀ ਬੰਦਾ ਇਨਸਾਨੀਅਤ ਇਹ ਨਾ ਇਹ ਭਾਜੀ ਇਸ ਮਾਫ ਕਰਨਾ ਕੁੱਜੇ 'ਚ ਸਮੁੰਦਰ ਪੈ ਗਿਆ ਹੁਣ ਸਾਰੀ ਇਸ ਲੜਾਈ ਦਾ। ਇਹ ਕਹਿੰਦੇ ਨਾ ਰੇੜੀ ਚਕਾਉਣ ਮੈਨੂੰ ਕੀ ਲੈਣਾ ਦੇਣਾ ਯਾਰ। ਤੁਸੀਂ ਕਦੀ ਇਹ ਸੋਚਿਆ ਵੀ ਅਸੀਂ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਤੁਹਾਡੇ ਨਾਲ ਕੋਈ ਕੰਪੀਟੀਸ਼ਨ ਨਹੀਂ, ਮੈਂ ਕੋਈ ਇੱਥੇ ਕਾਰ ਨਹੀਂ ਪਾਰਕ ਕਰਨੀ, ਮੇਰਾ ਕੋਈ ਲੈਣਾ ਦੇਣਾ ਨਹੀਂ। ਮੇਰਾ ਤਾਂ ਬਸ ਇੰਨਾ ਲੈਣਾ ਦੇਣਾ ਵੀ ਜਿਹੜੇ ਤੁਸੀਂ ਸ਼ਰਾਬ ਦੇ ਦੇ ਕੇ ਬੰਦੇ ਭੇਜਦੇ ਆ ਜਾਂ ਪਿਲਾਉਂਦੇ ਹੋ ਗਲਾਸ ਲੈ ਕੇ ਮੇਰੇ ਦਰਾਂ ਦੇ ਮੂਹਰੇ ਕਾਹਦੇ ਬਿਠਾਉਂਦੇ ਆ? ਮਾਫ ਕਰਨਾ ਬ੍ਰਦਰ, ਤੁਸੀਂ ਆ ਰਹੇ ਸੀ ਕਾਰ ਦੇ ਵਿੱਚ, ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਖੜਾ ਸੀ। ਮੈਂ ਤੁਹਾਨੂੰ ਕਿਹਾ ਗੱਡੀ ਇੱਧਰ ਪਾਰਕ ਕਰੋ, ਕਿਸੇ ਨੂੰ ਤਕਲੀਫ ਨਾ ਹੋਵੇ। ਇਹੀ ਇੱਕ ਚੰਗੇ ਇਨਸਾਨ ਦਾ ਫਰਜ਼ ਹੁੰਦਾ ਨਾ। ਮੇਰਾ ਕਿਰਦਾਰ ਪੁੱਛਣਾ ਨਾ ਹਰਪ੍ਰੀਤ ਸਿੰਘ ਸੋਨੂ ਫਗਵਾੜਾ ਦਾ ਸ਼ਹਿਰ 'ਚ ਪੁੱਛਿਓ। ਮੈਨੂੰ ਕੋਈ ਦੰਬੀਆਂ ਪਖੰਡੀਆਂ ਤੋਂ ਇੱਜ਼ਤ ਦੀ ਲੋੜ ਨਹੀਂ। ਮਰਦਾਂ ਦੀ ਮੌਤ ਮਰਨੇ ਵਾਲਾ ਬੰਦਾ ਮੈਂ। ਲੋਕੀ ਕਹਿੰਦੇ ਭਗਤ ਸਿੰਘ ਜੰਮੇ ਗੁਆਂਢੀਆਂ ਦੇ ਜੰਮੇ, ਪਰ ਮੈਂ ਕਹਾਂ ਮੈਂ ਭਗਤ ਸਿੰਘ ਦਾ ਪਰਛਾਵਾਂ ਹੀ ਬਣ ਜਾਵਾਂ ਤਾਂ ਮੇਰਾ ਜੀਵਨ ਸਫਲ ਹੈ। ਤੁਸੀਂ ਭਾਣੂਕੀ ਤੋਂ ਹੋ ਜੀ? ਜੀ ਭਾਣੋ ਕੀ ਹੋ ਉਹ ਤੁਹਾਡੇ ਪਿੰਡ ਦਾ ਬੱਚਾ ਜਿਹੜਾ ਮਾਰਿਆ ਗਿਆ ਹੈ, ਤੁਹਾਨੂੰ ਕੀ ਲੱਗਦਾ ਹੈ ਉਹਦੇ 'ਚ? ਉਹਦੇ ਵਿੱਚ ਹੌਸਲਾ ਕਰੋ, ਹੌਸਲਾ ਕਰੋ, ਕੋਈ ਨਾ। ਸਾਡੇ ਤੋਂ ਥੋੜੀ ਦੂਰ ਦਾ ਕੰਮ ਠੀਕ ਹੈ ਠੀਕ ਹੈ। ਹਾਂ ਇੰਨਾ ਮਾਸੂਮ ਬੱਚਾ ਹਾਂਜੀ। ਕਦੀ ਜ਼ਿੰਦਗੀ ਚ ਮੇਰੇ ਉਹਨਾਂ ਦੇ ਪਰਿਵਾਰ ਦਾ ਕਿਹੋ ਜਿਹੇ ਹਾਲਾਤ ਆ ਪੈਸੇ ਤਾਂ ਟਕੇ ਪੱਖੋਂ? ਬਹੁਤ ਗਰੀਬ ਬੰਦੇ, ਬਹੁਤ ਗਰੀਬ ਆ। ਉਹਨਾਂ ਨੂੰ ਤਾਂ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਔਰ ਪ੍ਰਵਾਸੀਆਂ ਨੂੰ ਇੱਥੋਂ ਕੱਢਣਾ ਚਾਹੀਦਾ। ਕੱਢਣਾ ਚਾਹੀਦਾ। ਬਿਲਕੁਲ। ਬਹੁਤ ਬਹੁਤ ਧੰਨਵਾਦ। ਤੁਸੀਂ ਹੌਸਲਾ ਕਰੋ ਬਾਪੂ ਜੀ। ਇਹ ਹੁਣ ਜਿਹੜੀ ਘਟਨਾ ਵਾਪਰੀ ਹੈ ਇਹ ਰਾਜੂ ਨਾਨ ਵਾਲੇ ਦੀ ਜੀ ਰੇੜੀ ਹੈ ਤੇ ਇੱਥੇ ਕੰਮ ਕਰਦੇ ਨੇ। ਹੁਣ ਇਹਨਾਂ ਦਾ ਕਹਿਣਾ ਕਿ ਅਸੀਂ ਰੇੜੀ ਚੱਕ ਲਾਵਾਂਗੇ ਭਾਈ। ਬਾਕੀ ਸਾਰੀ ਤੁਹਾਨੂੰ ਗੱਲਬਾਤ ਸੁਣਾ ਦਿੱਤੀ ਹੈ। ਬਾਈ ਸੋਨੂ ਹੁਣਾਂ ਨਾਲ ਵੀ ਗੱਲਬਾਤ ਕੀਤੀ ਹੈ। ਆਪਣੇ ਵਿਚਾਰ ਰਾਏ ਟਿੱਪਣੀਆਂ ਤੁਸੀਂ ਜ਼ਰੂਰ ਦਿਓ। ਪ੍ਰਵਾਸੀਆਂ ਨੂੰ ਲੈ ਕੇ ਚੱਲ ਰਹੇ ਵਰਤਾਰੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਜ਼ਰੂਰ ਸਾਂਝੀ ਕਰਿਓ ਆਪਣੀ ਗੱਲਬਾਤ। ਧੰਨਵਾਦ, ਸਤਿ ਸ਼੍ਰੀ ਅਕਾਲ।